ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋ ਗਏ ਹਾਂ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਸਾਨੂੰ ਦੱਸਣਗੇ ਕਿ ਉੱਥੇ ਜਿਹੜੀਆਂ ਹੈਡਲਾਈਨਸ ਪੜ੍ਹਦੇ ਆ ਉਹਨਾਂ ਦੇ ਪਿੱਛੇ ਕੀ ਹੁੰਦਾ ਹੈ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਬਲਤੇਜ ਪੰਨੂ ਜੀ, ਅੱਗੇ ਚੱਲਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਉਹਨਾਂ ਸਪਾਂਸਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਾਰਿਆਂ ਤੱਕ ਪਹੁੰਚਾਇਆ। ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਸਤਨਾਮ ਸਿੰਘ ਛੇਰਗਿੱਲ ਤੇ ਪਰਿਵਾਰ ਸਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਚ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਬੇਕਰਸਫੀਲਡ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082725250। ਤੇ ਹੁਣ ਅਸੀਂ ਜੀ ਗੱਲਬਾਤ ਕਰਦੇ ਹਾਂ ਜਿਹੜੀਆਂ ਸਾਡੀਆਂ ਹੈਡਲਾਈਨਸ ਅਸੀਂ ਪੜ੍ਹਦੇ ਹਾਂ ਉਹਨਾਂ ਦੇ ਪਿੱਛੇ ਜਿਹੜਾ ਕੀ ਲੁਕਿਆ ਹੁੰਦਾ। ਤੇ ਜੀ ਸਭ ਤੋਂ ਪਹਿਲੀ ਗੱਲ ਆਪਾਂ ਗਰਮੀ ਦੀ ਕਰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗਰਮੀ ਬਹੁਤ ਸੀ ਤੇ ਹੁਣ ਉਸ ਦੇ ਨਾਲ ਕਹਿੰਦੇ ਜਿਹੜੀ ਥੋੜ੍ਹੀ ਜਿਹੀ ਰਾਹਤ ਮਿਲੀ ਆ, ਮੀਂਹ ਪੈ ਗਿਆ। ਇਹ ਪੰਜਾਬ ਤੇ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਜਿਹੜਾ ਜੀ ਮੀਂਹ ਪਿਆ, ਔਰ ਇਹਦੇ ਨਾਲ ਬਿਲਕੁਲ ਜਿਹੜੀ ਤਿੱਖੀ ਗਰਮੀ ਜਿਹੜੀ ਖਾਸ ਤੌਰ ਦੇ ਉੱਤੇ ਲੂ ਚੱਲ ਰਹੀ ਸੀ ਜੀ, ਉਹਦੇ ਤੋਂ ਰਾਹਤ ਜਿਹੜੀ ਹੈ ਜੀ ਉਹ ਮਿਲੀ ਹੈ। ਸਭ ਤੋਂ ਵੱਧ ਮੀਂਹ ਜਿਹੜਾ ਜੀ ਪਟਿਆਲੇ ਦੇ ਵਿੱਚ ਪਿਆ, ਕੋਈ 34.5 ਮਿਲੀਮੀਟਰ ਮੀਂਹ ਜਿਹੜਾ ਜੀ। ਚੰਡੀਗੜ੍ਹ, ਅੰਬਾਲਾ, ਹਿਸਾਰ, ਭਵਾਨੀ, ਕਰਨਾਲ, ਜਲੰਧਰ, ਅੰਮ੍ਰਿਤਸਰ ਸਾਰੇ ਜਗ੍ਹਾ ਦੇ ਉੱਤੇ ਮੀਂਹ ਜਿਹੜਾ ਜੀ ਉਹ ਪਿਆ, ਜਿਹਦੇ ਨਾਲ ਜਿਹੜਾ ਪਾਰਾ ਹੈ ਜੀ ਉਹ ਕਾਫੀ ਥੱਲੇ ਆ ਗਿਆ। ਜਿਹੜਾ ਚੰਡੀਗੜ੍ਹ ਦੇ ਵਿੱਚ ਤਾਪਮਾਨ ਹੈ ਜੀ ਉਹ 33 ਡਿਗਰੀ ਦੇ ਕਰੀਬ ਜਿਹੜਾ ਆ ਗਿਆ। ਅੰਮ੍ਰਿਤਸਰ, ਲੁਧਿਆਣਾ, ਪਟਿਆਲੇ ਦੇ ਵਿੱਚ ਵੀ ਜਿਹੜਾ ਜੀ 33 ਤੋਂ ਲੈ ਕੇ 35 ਡਿਗਰੀ ਤੱਕ ਜਿਹੜਾ ਜੀ ਉਹ ਪਾਰਾ ਆ ਗਿਆ। ਔਰ ਇਹਨਾਂ ਦਿਨਾਂ ਦੌਰਾਨ ਇਹ ਤਕਰੀਬਨ 4 ਡਿਗਰੀ ਜਿਹੜਾ ਜੀ ਉਹ ਘੱਟ ਹੈ। ਔਰ ਇਸੇ ਤਰੀਕੇ ਦੇ ਨਾਲ ਹਰਿਆਣਾ ਦੇ ਅੰਬਾਲਾ ਤੇ ਹਿਸਾਰ ਦੇ ਵਿੱਚ ਜਿਹੜਾ ਜੀ ਉਹ ਪਾਰਾ ਥੱਲੇ ਇਸ ਮੀਂਹ ਦੀ ਵਜ੍ਹਾ ਕਰਕੇ ਆਇਆ। ਔਰ ਮੌਸਮ ਵਿਭਾਗ ਕਹਿੰਦਾ ਜੀ ਕਿ 24 ਘੰਟਿਆਂ ਦੇ ਦੌਰਾਨ ਜਿਹੜਾ ਮੀਂਹ ਹੋਰ ਪਊਗਾ। ਉੱਧਰ ਜਿਹੜੀ ਮੌਨਸੂਨ ਆ ਉਹ ਕਾਫੀ ਸਟਰੋਂਗ ਹੋ ਕੇ ਜਿਹੜੀ ਹੈ ਜੀ ਉਹ ਵੱਖ-ਵੱਖ ਖੇਤਰਾਂ ਨੂੰ ਆਪਣੇ ਜਿਹੜੇ ਵਿੱਚ ਉਹ ਲੈ ਰਹੀ ਆ। ਉੜੀਸਾ ਦੇ ਵਿੱਚ ਵੀ ਮੌਨਸੂਨ ਜਿਹੜੀ ਹੈ ਜੀ ਉਹ ਕਾਫੀ ਸਟਰੋਂਗ ਹੋ ਕੇ ਨਿਕਲੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਬਾਕੀ ਏਰੀਆਜ਼ ਦੇ ਵਿੱਚ ਵੀ ਜਿਹੜੇ ਮੌਨਸੂਨ ਹੈ ਉਹ ਤਕੜੀ ਹੋ ਕੇ ਆਊਗੀ। ਮੁੰਬਈ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਜੀ ਉਹ ਫੇਰ ਥੋੜ੍ਹੀਆਂ ਵਧੀਆਂ ਨੇ, ਔਰ ਕਿਉਂਕਿ ਜਿਹੜਾ ਮੀਂਹ ਆ ਉਹ ਬਹੁਤ ਜ਼ਿਆਦਾ ਪਿਆ, ਉਹਦੇ ਨਾਲ ਜਿਹੜੇ ਨੀਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਭਰ ਗਿਆ। ਕੰਟੀਨਿਊਸ ਜਿਹੜੀ ਹੈ ਜੀ ਉਹ ਮੌਨਸੂਨ ਬੜੀ ਸਟਰੋਂਗ ਹੋ ਕੇ ਵਧ ਰਹੀ ਹੈ। ਮੁੰਬਈ ਦੇ ਵਿੱਚ ਕੁਝ ਮੌਤਾਂ ਹੋਣ ਦੀਆਂ ਖਬਰਾਂ ਵੀ ਮਿਲੀਆਂ ਨੇ, ਜਿਹੜੇ ਨੀਵੀਂ ਥਾਵਾਂ ਦੇ ਉੱਤੇ ਰਹਿੰਦੇ ਜਿਹੜੇ ਲੋਕ ਨੇ ਜੀ ਉਹਨਾਂ ਦੀ ਮੌਤ ਹੋਣ ਦੀਆਂ ਖਬਰਾਂ ਨੇ 4 ਦੇ ਕਰੀਬ। ਜੀ ਤੇ ਜੇ ਅੱਗੇ ਤੁਸੀਂ ਕਈ ਵਾਰ ਗੱਲ ਕੀਤੀ ਆ ਬੰਦੇ ਖਾਣੀਆਂ ਸੜਕਾਂ, ਤੇ ਹੁਣ ਫਿਰ ਇਹ ਮਾੜੀ ਖਬਰ ਆ ਕਿ ਬੰਦੇ ਖਾਣੀਆਂ ਸੜਕਾਂ ਨੇ। ਆਪਣੇ ਹਾਕੀ ਟੀਮ ਦੀ ਜਿਹੜੀ ਕੋਚ ਸੀਗੀ, ਸਾਬਕਾ ਕੋਚ ਸੀ, ਉਹ ਹਲਾਕ ਹੋ ਗਈ ਆ ਜੀ। ਬਿਲਕੁਲ, ਇਹਦੇ ਨਾਲ ਕਿਉਂਕਿ ਜਿਹੜੀ ਰੇਲ ਕੋਚ ਫੈਕਟਰੀ ਹੈ ਜੀ ਕਪੂਰਥਲੇ ਦੇ ਵਿੱਚ, ਉੱਥੇ ਇਹਦੀ ਜੋਬ ਵੀ ਸੀਗੀ ਜੀ। ਉੱਥੇ ਵੀ ਇੱਕ ਸੁੰਨ ਜਿਹੜੀ ਹੈ ਜੀ ਉਹ ਫੈਲ ਗਈ। ਕਪੂਰਥਲਾ ਤੋਂ ਚੰਡੀਗੜ੍ਹ ਜਾ ਰਹੀ ਸੀਗੀ ਜੀ ਭਾਰਤੀ ਹਾਕੀ ਟੀਮ ਦੀ ਸਾਬਕਾ ਕੋਚ ਤੇ ਕਪਤਾਨ, ਉਹਦੇ ਸਣੇ 4 ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਜੀ। ਇਹ ਸ਼ਸ਼ੀ ਬਾਲਾ ਜਿਹੜੀ ਸੀ ਆਪਣੀ ਗੱਡੀ ਦੇ ਰਾਹੀਂ ਜਾ ਰਹੀ ਸੀ ਚੰਡੀਗੜ੍ਹ ਨੂੰ, ਔਰ ਨਵਾਂ ਸ਼ਹਿਰ ਦੇ ਕੋਲ ਰਾਜ ਪੈਲੇਸ ਦੇ ਕੋਲੇ ਪਹੁੰਚੀ ਤਾਂ ਅੱਗੋਂ ਆ ਰਹੇ 2 ਜਿਹੜੇ ਵਹੀਕਲ ਸੀਗੇ ਉਹਨਾਂ ਨੇ ਇਹਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਇਹਦੇ ਵਿੱਚ ਜਿਹੜੀ ਸ਼ਸ਼ੀ ਬਾਲਾ, ਉਹਦਾ ਮੁੰਡਾ ਐਗਰੀਨ ਠਾਕੁਰ, ਉਹਦੀ ਬੇਟੀ ਤੇ ਕਾਰ ਚਲਾਉਣ ਵਾਲਾ ਅਤਰ ਸਿੰਘ ਜਿਹੜੇ ਸੀਗੇ ਜੀ ਉਹ ਗੰਭੀਰ ਜ਼ਖਮੀ ਹੋਏ। ਇਹਨਾਂ ਨੂੰ ਜਿਹੜੇ ਨੇੜੇ ਤੇੜੇ ਦੇ ਲੋਕ ਸੀ ਉਹਨਾਂ ਨੇ ਕੱਢ ਕੇ ਨਵੇਂ ਸ਼ਹਿਰ ਦੇ ਹਸਪੀਟਲ ਦੇ ਵਿੱਚ ਪਹੁੰਚਾਇਆ, ਜਿੱਥੇ ਕਿ ਸ਼ਸ਼ੀ ਬਾਲਾ, ਉਹਦਾ ਮੁੰਡਾ ਐਗਰੀਨ ਠਾਕੁਰ ਤੇ ਗੱਡੀ ਚਲਾਉਣ ਵਾਲਾ ਅਤਰ ਸਿੰਘ ਜਿਹੜਾ ਸੀਗਾ ਜੀ ਉਹਦੀ ਮੌਤ ਹੋ ਗਈ। ਇੱਕ ਮੌਤ ਜਿਹੜੀ ਹੈ ਜੀ ਦੂਸਰੇ ਪਾਸੇ ਤੋਂ ਜਿਹੜੀ ਹੈ ਜੀ ਉਹ ਹੋਈ ਹੈ। ਸੋ ਆਮ ਲੋਕ ਤਾਂ ਜਿਹੜੇ ਰੋਜ਼ ਮਰਦੇ ਹੀ ਨੇ, ਨੋਨ ਜਿਹੜੇ ਲੋਕ ਨੇ ਉਹ ਵੀ ਪੰਜਾਬ ਦੀਆਂ ਇਹ ਬੰਦੇ ਖਾਣੀਆਂ ਸੜਕਾਂ ਜਿਹੜੀਆਂ ਨੇ ਜੀ ਉਹ ਨਿਕਲ ਗਈਆਂ ਨੇ। ਹੈਰਾਨੀ ਵਾਲੀ ਗੱਲ ਜਿਹੜੀ ਆਪਾਂ ਹਮੇਸ਼ਾ ਹੀ ਜਦੋਂ ਹਾਦਸੇ ਹੁੰਦੇ ਨੇ ਉਹਦੇ ਉੱਤੇ ਜਿਹੜੀ ਇਹਦੀ ਲਾਸਟ ਹੀ ਕਹਿੰਦੇ ਕਿ ਇਹਦਾ ਕੋਈ ਫਿਕਰ ਜਿਹੜਾ ਜੀ ਕਿਸੇ ਪੋਲੀਟੀਸ਼ੀਅਨ ਨੂੰ ਨੀਗਾ, ਕਿਸੇ ਰਾਜ ਕਰਦੀ ਜਿਹੜੀ ਧਿਰ ਹੈ ਜੀ ਉਹਨੂੰ ਨਹੀਂ ਹੈਗਾ ਕਿ 12 ਲੋਕਾਂ ਦੀਆਂ ਜਿਹੜੀ ਡੈਥ ਹੈ ਉਹ ਰੋਜ਼ ਪੰਜਾਬ ਦੀਆਂ ਸੜਕਾਂ ਦੇ ਉੱਤੇ ਹੁੰਦੀ ਆ, ਕਿ ਇਹਦੇ ਸੰਬੰਧੀ ਕਰਨਾ ਕੀ ਹੈ। ਕੋਈ ਫਿਕਰਮੰਦੀ ਜਿਹੜੀ ਹੈ ਜੀ ਨਹੀਂ ਦਿੰਦੀ। ਉਹਦਾ ਸ਼ਾਇਦ ਇੱਕ ਪ੍ਰਮੁੱਖ ਰੀਜ਼ਨ ਇਹੀ ਹੈ ਕਿ ਉਹ ਆਪ ਹੈਲੀਕਾਪਟਰਾਂ ਤੇ ਫਿਰਦੇ ਨੇ, ਇਸ ਕਰਕੇ ਸੜਕਾਂ ਦੇ ਉੱਤੇ ਕੀ ਹਾਲਾਤ ਨੇ ਉਹਨਾਂ ਨੂੰ ਬਹੁਤਾ ਪਤਾ ਹੀ ਨਹੀਂ ਹੈ ਜੀ।
ਤੇ ਬਿਲਕੁਲ ਜੀ, ਆਪਾਂ ਰੋਜ਼ ਹੀ ਕੋਈ ਨਾ ਕੋਈ ਇਹੋ ਜਿਹੀ ਖਬਰ ਹੁੰਦੀ ਹੈ। ਤੇ ਅੱਗੇ ਗੱਲ ਕਰੀਏ ਜੀ, ਕਾਂਗਰਸ ਦੀ ਜਿਹੜਾ ਉਹਨਾਂ ਦਾ ਕਾਟੋ ਕਲੇਸ਼ ਆ, ਉਹਦੇ ਕਰਕੇ ਬਹੁਤ ਸਾਰੇ ਇਹਨਾਂ ਦੇ ਜਿਹੜੇ ਲੀਡਰ ਆ ਇੱਧਰ ਉੱਧਰ ਪਾਰਟੀਆਂ ਵਿੱਚ ਭੱਜਣ ਦੀਆਂ ਕਨਸੂਆਂ ਮਿਲਦੀਆਂ ਸੀ। ਪਰ ਹੁਣ ਜਗਮੀਤ ਬਰਾੜ ਦੀ ਗੱਲ ਕਰੀਏ ਤੇ ਇਹਨਾਂ ਨੇ ਘਰ ਵਾਪਸੀ ਦੀਆਂ ਕੋਸ਼ਿਸ਼ਾਂ ਇਹਨਾਂ ਲਈ ਸ਼ੁਰੂ ਹੋ ਗਈਆਂ। ਬਿਲਕੁਲ, ਜਿਹੜਾ ਜਗਮੀਤ ਸਿੰਘ ਬਰਾੜ ਨੇ ਜੀ ਉਹ ਘਰ ਵਾਪਸੀ ਦੇ ਵਾਸਤੇ ਹੱਥ ਪੈਰ ਇਸ ਵੇਲੇ ਮਾਰ ਰਹੇ ਨੇ। ਔਰ ਜਿਹੜੇ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਸ਼ਕੀਲ ਅਹਿਮਦ, ਉਹਦੇ ਨਾਲ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੀ ਮੁਲਾਕਾਤ ਕੀਤੀ ਹੈ। 2 ਘੰਟੇ ਤੱਕ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਜਿਹੜੀ ਹੋਈ ਉਹ ਦੱਸੀ ਜਾਂਦੀ ਹੈ ਜੀ। ਜਗਮੀਤ ਸਿੰਘ ਬਰਾੜ ਦੇ ਵੱਲੋਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਹਦੇ ਪੁੱਤ ਮੀਤ ਪ੍ਰਧਾਨ ਜਿਹੜੇ ਰਾਹੁਲ ਗਾਂਧੀ ਨੂੰ ਪਾਰਟੀ ਮਾਮਲਿਆਂ ਤੋਂ ਕੁਝ ਟਾਈਮ ਦੇ ਵਾਸਤੇ ਦੂਰੀ ਬਣਾਉਣ ਦੇ ਮਸਲੇ ਦੇ ਉੱਤੇ ਸਲਾਹ ਦੇਣ ਤੋਂ ਬਾਅਦ ਇੱਕ ਵੱਡਾ ਜਿਹੜਾ ਰੌਲਾ ਰੱਪਾ ਸੀਗਾ ਜਗਮੀਤ ਸਿੰਘ ਬਰਾੜ ਦੇ ਖਿਲਾਫ ਛਿੜਪਿਆ ਸੀਗਾ ਤੇ 14 ਅਗਸਤ ਨੂੰ ਜਿਹੜਾ ਜੀ ਪਿਛਲੇ ਸਾਲ ਉਹਨੂੰ ਮੁਅੱਤਲ ਕਰ ਦਿੱਤਾ ਸੀਗਾ ਜੀ। ਔਰ 5 ਜਨਵਰੀ ਨੂੰ ਬਰਾੜ ਨੇ ਆਪਣੇ 25 ਹਮਾਇਤੀਆਂ ਦੇ ਨਾਲ ਪਾਰਟੀ ਤੋਂ ਅਸਤੀਫਾ ਜਿਹੜਾ ਦੇ ਦਿੱਤਾ ਸੀਗਾ। ਉਦੋਂ ਇਹ ਅਫਵਾਹਾਂ ਬੜੇ ਸਿਖਰ ਦੇ ਉੱਤੇ ਸੀਗੀਆਂ ਕਿ ਜਗਮੀਤ ਸਿੰਘ ਬਰਾੜ ਹੋਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਪਰ ਭਾਰਤੀ ਜਨਤਾ ਪਾਰਟੀ ਦਾ ਆਪਣਾ ਹੀ ਮੰਦਾ ਹਾਲ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਹੋ ਗਿਆ। ਉਹ ਆਪਣੀ ਘੁੰਮਣ ਘੇਰੀ ਦੇ ਵਿੱਚ ਜਿਹੜੀ ਉਲਝ ਕੇ ਰਹਿ ਗਈ ਤੇ ਕਈ ਜਿਹੜੇ ਏਦਾਂ ਦੇ ਅਹਿਮ ਆਗੂ ਸੀਗੇ ਜੀ ਉਹ ਨਾ ਉਧਰ ਕੇ ਰਹੇ, ਨਾ ਉਧਰ ਕੇ ਵਾਲੀ ਜਿਹੜੀ ਉਹ ਗੱਲ ਸੀ ਉਹ ਰਹੀ। ਹੁਣ ਜੋ ਪੰਜਾਬ ਕਾਂਗਰਸ ਦਾ ਹਾਲਾਤ ਨੇ, ਔਰ ਇਹ ਕਿਹਾ ਜਾ ਰਿਹਾ ਕਿ ਜਗਮੀਤ ਸਿੰਘ ਬਰਾੜ ਨੇ ਵੀ ਕਿਸੇ ਪਾਸੇ ਜਿਹੜੀ ਹੈ ਜੀ ਉਹ ਚੱਲਦੀ ਨਾ ਵੇਖ ਕੇ ਦੁਬਾਰਾ ਜਿਹੜੇ ਉਹ ਡੋਰੇ ਕਾਂਗਰਸ ਦੇ ਉੱਤੇ ਸੁੱਟਣੇ ਸ਼ੁਰੂ ਕੀਤੇ ਤੇ ਕਾਂਗਰਸ ਵੀ ਜਿਹੜੀ ਕਿ ਆਪ ਆਪਣੀ ਹੋਂਦ ਤਰਾਸ਼ਦੀ ਫਿਰਦੀ ਹੈ ਜੀ, ਉਹਨੂੰ ਵੀ ਲੱਗਿਆ ਕਿ ਜੇ ਕੋਈ ਆ ਰਿਹਾ ਤੇ ਉਹਨੂੰ ਵਾਪਸ ਜਿਹੜਾ ਜੀ ਉਹ ਲੈ ਲਿਆ ਜਾਵੇ। ਸੋ ਹੁਣ ਜਿਹੜੇ ਸ਼ਕੀਲ ਅਹਿਮਦ ਨੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਜਿਹੜੀ ਕੀਤੀ ਹੈ ਕਿ ਅਜੇ ਬੇਸ਼ੱਕ ਕੁਝ ਫਾਈਨਲ ਨਹੀਂ ਹੋਇਆ, ਪਰ ਆਖਰੀ ਫੈਸਲਾ ਜਿਹੜਾ ਜੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਜਿਹੜਾ ਜੀ ਉਹ ਲੈਣਾ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਜਗਮੀਤ ਸਿੰਘ ਬਰਾੜ ਨੇ ਉਹਨਾਂ ਦੀ ਚੰਗੀ ਪੈਰ ਜਿਹੜੀ ਹੈ ਜੀ ਉਹ ਹੈਗੀ ਆ ਇਸ ਫਰੀਦਕੋਟ ਦੇ ਏਰੀਏ ਦੇ ਵਿੱਚ ਤੇ ਮੁਕਤਸਰ ਦੇ ਏਰੀਏ ਦੇ ਵਿੱਚ। ਸੋ ਇਸ ਕਰਕੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵਾਪਸ ਜਿਹੜਾ ਜੀ ਉਹ ਲਿਆ ਜਾ ਸਕਦਾ ਜੀ। ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਜੀ ਇਹ ਕਿਹਾ ਜਾ ਰਿਹਾ ਕਿ ਉਹ ਵੀ ਇਸ ਮਸਲੇ ਦੇ ਉੱਤੇ ਹਾਲ ਦੀ ਘੜੀ ਚੁੱਪ ਹੋ ਗਏ ਨੇ। ਇਸ ਕਰਕੇ ਉਹ ਸਮਝਦੇ ਨੇ ਕਿ ਜੇਕਰ ਉਹ ਆ ਜਾਣ ਤਾਂ ਠੀਕ ਹੈ, ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਰਦੇ ਨੇ ਤੇ ਉਹਨਾਂ ਨੂੰ ਮਨਜ਼ੂਰ ਹੋਣਗੇ। ਜੇ ਉਹਨਾਂ ਦੇ ਨਾਲ ਨਹੀਂ ਤੁਰਦੇ ਤਾਂ ਫਿਰ ਜਿਹੜੀ ਹੈ ਜੀ ਉਹ ਕਹਾਣੀ ਹੋਰ ਹੋ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਤੁਰਨਗੇ ਜਗਮੀਤ ਸਿੰਘ ਬਰਾੜ ਹੋਰੀ ਦੀ, ਸ਼ਾਇਦ ਉਹਨਾਂ ਕੋਲੇ ਬਹੁਤੀ ਚੋਇਸ ਨਹੀਂ ਹੈਗੀ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਪਿੱਛੇ ਕਰਨ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਕਿਸੇ ਨਾਲ ਵੀ ਹੱਥ ਮਿਲਾਉਣ ਦੇ ਵਾਸਤੇ ਇਸ ਵੇਲੇ ਤਿਆਰ ਨੇ। ਜਗਮੀਤ ਬਰਾੜ ਦੀ ਘਰ ਵਾਪਸੀ ਜਿਹੜੀ ਹੈ ਜੀ ਉਹ ਕਿਸੇ ਟਾਈਮ ਵੀ ਹੋ ਸਕਦੀ। ਠੀਕ ਹੈ ਜੀ। ਤੇ ਅੱਗੇ ਜੀ ਗੱਲ ਕਰਦੇ ਹਾਂ ਆਪਾਂ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਥਾਪਨਾ ਦਿਵਸ ਮਨਾ ਕੇ ਹਟੇ ਆ ਤੇ ਉੱਥੇ ਰਾਜਨਾਥ ਨੇ ਜੀ ਇੱਕ ਛੁਰਲੀ ਛੱਡੀ ਆ ਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ, ਪਰ ਲੋਕ ਇਹਨਾਂ ਦਾ ਹੱਲ ਮੰਗਦੇ ਆ ਕਿ ਇਹਦਾ ਹੱਲ ਕੋਈ ਨਹੀਂ ਕੱਢਿਆ ਜਾ ਰਿਹਾ। ਬਿਲਕੁਲ, ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ ਉਹ ਇੱਥੇ ਗੱਲ ਕਰਕੇ ਚਲੇ ਗਏ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਸ਼ਾ ਤਿਆਗ ਦੇਣਾ ਚਾਹੀਦਾ। ਇੱਕ ਮਨ ਕੀ ਬਾਤ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਸੀ, ਉਹਦੇ ਵਿੱਚ ਵੀ ਉਹਨੇ ਪੰਜਾਬ ਦੇ ਨਸ਼ਿਆਂ ਦਾ ਜ਼ਿਕਰ ਕੀਤਾ ਸੀਗਾ। ਮੁੜ ਕੇ ਉਹ ਭੁੱਲ ਭੁਲਾਈ ਗਏ। ਜਿਹੜੇ ਹੁਣ ਪੰਜਾਬ ਦੀਆਂ ਕੁਝ ਨੌਜਵਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕਹਿੰਦੀਆਂ ਕਿ ਇਹ ਤਾਂ ਜੱਗ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੇ, ਇਹਦੇ ਵਿੱਚ ਨਵਾਂ ਕੀ ਕੀਤਾ ਰਾਜਨਾਥ ਸਿੰਘ ਹੋਰਾਂ ਜਿਹੜੀ ਗੱਲ ਕਰਕੇ। ਰਾਜਨਾਥ ਸਿੰਘ ਹੋਰਾਂ ਦੇ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਵੀ ਇਹ ਕਹੀ ਜਾਂਦੇ ਨੇ ਕਿ ਅਸੀਂ ਮੁਲਕ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਹਾਂ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ। ਉਹ ਸਮਝਾਉਂਦੇ ਨੇ ਆਪਣੇ ਭਤੀਜੇ ਨੂੰ ਵੀ ਤੇ ਬਾਕੀਆਂ ਨੂੰ ਵੀ ਕਿ ਇਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਦੂਜੀ ਰਿਪੋਰਟ ਜਿਹੜੀ ਹੈ ਜੀ ਉਹ ਇਹ ਵੀ ਕਹਿੰਦੀ ਹੈ ਕਿ ਮੁੱਖ ਮੰਤਰੀ ਹੋਰਾਂ ਦਾ ਆਪਣਾ ਹਲਕਾ ਜਿਹੜਾ ਜੀ ਉਹ ਬਚਿਆ ਹੋਇਆ ਨਹੀਂ। ਇਸ ਵੇਲੇ ਜਿਹੜੇ ਸਮਗਲਰ ਨੇ ਉਹਨਾਂ ਦਾ ਮਨਪਸੰਦ ਹਲਕਾ ਜਿਹੜਾ ਜੀ ਇਹੀ ਹੈ ਔਰ ਲੱਖਾਂ ਦੇ ਨਸ਼ੇ ਜਿਹੜੇ ਨੇ ਰੋਜ਼ ਇਸ ਹਲਕੇ ਦੇ ਵਿੱਚ ਵਿਕ ਜਾਂਦੇ ਨੇ। ਨਾ ਤਾਂ ਭਾਰਤ ਦੇ ਗ੍ਰਹਿ ਮੰਤਰੀ ਦੇ ਕੋਲੇ ਇਹਦਾ ਕੋਈ ਹੱਲ ਹੈ, ਨਾ ਪੰਜਾਬ ਦੇ ਮੁੱਖ ਮੰਤਰੀ ਦੇ ਕੋਲੇ ਇਹਦਾ ਕੋਈ ਹੱਲ ਹੈ। ਜੇ ਰਾਜਨੀਤਿਕ ਇਹਨਾਂ ਅਹਿਮ ਹਸਤੀਆਂ ਦੇ ਕੋਲੇ ਹੱਲ ਨਹੀਂ ਹੈ ਤੇ ਪੁਲਿਸ ਨੇ ਉਸ ਮਾਮਲੇ ਦੇ ਉੱਤੇ ਕੀ ਕਰਨਾ ਹੁੰਦਾ, ਕਿਉਂਕਿ ਇਹ ਵੀ ਇੱਕ ਕਿਸਮ ਦੇ ਨਾਲ ਸ਼ਹਿ ਹੀ ਹੈ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਇਸ ਨਸ਼ੇ ਦੀ ਸਮਗਲਿੰਗ ਕਰਦੇ ਨੇ ਜਾਂ ਫਿਰ ਉਹਨਾਂ ਦੀ ਪਿੱਠ ਪੂਰਦੇ ਨੇ। ਔਰ ਇਹ ਸਿਆਸਤਦਾਨਾਂ ਦੇ ਆਲੇ ਦੁਆਲੇ ਵਾਲੇ ਨੇ, ਇਸ ਕਰਕੇ ਕਦੀ ਵੀ ਉਹ ਹੱਲ ਨਹੀਂ ਦੱਸਦੇ ਇਹਦਾ ਕੀ ਹੈ ਜੀ, ਛੁਰਲੀ ਛੱਡ ਕੇ ਚਲੇ ਜਾਂਦੇ ਨੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਜੋ ਗੱਲਾਂ ਸੁਣਨ ਦੇ ਵਿੱਚ ਆਈਆਂ, ਕਹਿੰਦੇ ਜਿੰਨਾ ਨਸ਼ਾ ਹੁਣ ਖੁੱਲ੍ਹਾ ਮਿਲਦਾ ਹੈ ਉਨਾ ਸ਼ਾਇਦ ਪਹਿਲਾਂ ਵੀ ਨਹੀਂ ਸੀ ਜਿੰਨਾ ਰੌਲਾ ਸੀਗਾ, ਪਰ ਹੁਣ ਨਸ਼ਾ ਜਿਹੜਾ ਬਹੁਤ ਖੁੱਲ੍ਹਾ ਮਿਲਦਾ ਹੈ। ਅੱਗੇ ਆਪਾਂ ਗੱਲ ਕਰੀਏ ਸਰਕਾਰ ਦੇ, ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਵਾਹਨ ਆ ਉਹਨਾਂ ਨੇ ਖਜ਼ਾਨੇ ਦਾ ਧੂੰਆਂ ਕੱਢ ਦਿੱਤਾ। ਇਹ ਖਬਰਾਂ ਜਿਹੜੀਆਂ ਜੀ ਐਕਚੁਅਲੀ ਸਮੇਂ-ਸਮੇਂ ਤੇ ਜਿਹੜੀਆਂ ਉਹ ਆਉਂਦੀਆਂ ਹੀ ਰਹਿੰਦੀਆਂ ਨੇ ਕਿ ਕਿੰਨਾ ਖਰਚਾ
ਜਿਹੜਾ ਪੰਜਾਬ ਦੇ ਇਹ ਰਾਜਨੀਤਿਕ ਲੋਕ ਨੇ ਉਹ ਕਰਦੇ ਨੇ ਜੀ। ਔਰ ਜਿਹੜਾ ਐਕਚੁਅਲੀ ਰਗੜਾ ਜਿਹੜਾ ਜੀ ਉਹ ਲਾਉਂਦੇ ਨੇ। ਇੱਕ ਪਾਸੇ ਤਾਂ ਹੈਲੀਕਾਪਟਰ ਮਾਨ ਨੀਗਾ ਜੀ, ਆਪਣਾ ਜਿਹੜਾ ਸਰਕਾਰ ਦਾ ਹੈਲੀਕਾਪਟਰ ਉਹ ਵੀ ਘੁੱਕਦਾ ਫਿਰਦਾ ਤੇ ਇੱਕ ਕਿਰਾਏ ਦੇ ਉੱਤੇ ਜਿਹੜਾ ਜੀ ਲਿਆ ਹੋਇਆ। ਜਿਹੜੇ ਆ ਸਾਈਕਲ ਵਾਂਗੂ ਤਾਂ ਹੈਲੀਕਾਪਟਰ ਚਲਾਈ ਫਿਰਦੇ ਨੇ। ਦੂਜੇ ਪਾਸੇ ਤੁਸੀਂ ਦੇਖੋ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹੜੇ ਉਹਨਾਂ ਦੇ ਸਰਕਾਰੀ ਵਹੀਕਲ ਨੇ, ਜਿਹੜੇ ਕਾਫਲੇ ਚੱਲਦੇ ਨੇ ਉਹਨਾਂ ਦੇ, ਉਹ 2.5 ਲੱਖ ਰੁਪਈਏ ਦਾ ਤੇਲ ਰੋਜ਼ ਦਾ ਫੂਕਦੇ ਨੇ ਜੀ, ਹਰ ਰੋਜ਼ ਦਾ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਜਿਹੜੇ ਇਹ ਵਹੀਕਲ ਨੇ ਜੀ, ਉਹਦਾ ਮਹੀਨੇ ਦਾ ਜਿਹੜਾ ਖਰਚਾ ਜੀ ਉਹ 73 ਤੋਂ 74 ਲੱਖ ਰੁਪਈਏ ਜਿਹੜਾ ਜੀ ਉਹ ਆਉਂਦਾ। ਭਾਵ ਕਿ ਹਰੇਕ ਘੰਟੇ ਦੋਵੇਂ ਬਾਦਲ ਨੇ ਪਿਓ ਪੁੱਤ, ਉਹਨਾਂ ਦਾ 10,000 ਰੁਪਈਏ ਦਾ ਤੇਲ ਜਿਹੜਾ ਫੁਕਦਾ ਜੀ ਹਰ ਘੰਟੇ। ਔਰ ਜਿਹੜੇ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ 32 ਵਹੀਕਲ ਨੇ, ਇਹਨਾਂ ਦੀ ਮੁਰੰਮਤ, ਡਰਾਈਵਰਾਂ ਦੀਆਂ ਤਨਖਾਹਾਂ, ਇਹ ਸਾਰੇ ਵੱਖਰੇ ਖਰਚੇ ਨੇ। ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਮਿਲੀ ਜਾਣਕਾਰੀ ਦੇ ਮੁਤਾਬਕ ਜੀ ਕਾਫਲਿਆਂ ਦਾ ਸਾਲ 12-13 ਤੇ 13-14 ਦਾ ਤੇਲ ਦਾ ਖਰਚਾ ਜਿਹੜਾ ਜੀ ਉਹ ਪੌਣੇ 18 ਕਰੋੜ ਰੁਪਈਆ ਆਇਆ ਜੀ। ਔਰ ਇਹਦੇ ਵਿੱਚੋਂ ਮੁੱਖ ਮੰਤਰੀ ਦੇ ਜਿਹੜੇ ਵਹੀਕਲ ਨੇ ਕਾਫਲੇ ਦੇ, ਇਹਨਾਂ ਸਾਲਾਂ ਦੇ ਦੌਰਾਨ ਉਹਨਾਂ ਦਾ ਖਰਚਾ ਜਿਹੜਾ ਜੀ ਉਹ ਕਰੀਬ 11.5 ਕਰੋੜ ਰੁਪਈਏ ਆਇਆ। ਮੁੱਖ ਮੰਤਰੀ ਦੇ ਜਿਹੜੇ ਕਾਫਲੇ ਦੇ ਵਹੀਕਲ ਨੇ, ਇਹਦੇ ਵਿੱਚ ਕੋਈ 6.25 ਕਰੋੜ ਰੁਪਈਏ ਦਾ ਤੇਲ ਜਿਹੜਾ ਉਹ ਫੂਕਿਆ ਗਿਆ। ਔਰ ਇਸ ਤੇਲ ਦੀ ਕੁੱਲ ਖਰਚੇ ਦੇ ਵਿੱਚੋਂ ਮੁੱਖ ਮੰਤਰੀ ਦੇ ਜਿਹੜੇ ਵਹੀਕਲ ਨੇ ਕਾਫਲੇ ਤੇ ਚੱਲਦੇ, ਉਹਦਾ ਖਰਚਾ 65% ਆਇਆ, ਜਦੋਂ ਕਿ ਉਪ ਮੁੱਖ ਮੰਤਰੀ ਜਿਹੜਾ ਜੀ ਉਹਦੇ ਵਹੀਕਲ ਦੇ ਉੱਤੇ ਖਰਚਾ 35% ਜਿਹੜਾ ਉਹ ਆਇਆ। ਮੁੱਖ ਮੰਤਰੀ ਦੇ ਕਾਫਲਾ ਜਿਹੜਾ ਜੀ ਉਹਦੇ ਰੋਜ਼ ਤਕਰੀਬਨ 1,60,000 ਰੁਪਈਆ ਜਿਹੜਾ, ਔਰ ਪ੍ਰਤੀ ਮਹੀਨਾ ਜਿਹੜਾ ਜੀ ਮੁੱਖ ਮੰਤਰੀ ਦਾ ਇਕੱਲੇ ਦਾ ਉਹ ਜਿਹੜਾ ਜੀ 48 ਲੱਖ ਰੁਪਈਏ ਦਾ ਤੇਲ ਫੂਕਦੇ ਨੇ। ਉਪ ਮੁੱਖ ਮੰਤਰੀ ਦੇ ਕਾਫਲੇ ਦੇ ਉੱਤੇ ਜਿਹੜੇ ਉਹਦੇ ਵਹੀਕਲ ਚੱਲਦੇ ਨੇ ਉਹ ਤੇ ਰੋਜ਼ 85,000 ਰੁਪਈਆ, ਹਰ ਮਹੀਨੇ 25 ਲੱਖ ਰੁਪਈਆ ਖਰਚਾ ਆ ਰਿਹਾ। ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ 32 ਸਰਕਾਰੀ ਵਹੀਕਲ ਨੇ, 3 ਕੈਮਰੀ, 8 ਇਨੋਵਾ, 3 ਕਰੋਲਾ, 9 ਅੰਬੈਸਡਰ, 9 ਜਿਪਸੀਆਂ। ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਇੱਕ ਕੈਮਰੀ ਕਾਰ ਦਿੱਤੀ ਗਈ ਹੈ। ਉਹਦੀ ਕਾਰ ਜਿਹੜੀ ਹੈ ਜੀ ਉਹਦੇ ਉੱਤੇ 12 ਤੋਂ ਲੈ ਕੇ 14 ਤੱਕ ਤੇਲ ਦਾ ਖਰਚਾ 22 ਲੱਖ ਰੁਪਈਏ ਜਿਹੜਾ ਜੀ ਉਹ ਆਇਆ। ਉਪ ਮੁੱਖ ਮੰਤਰੀ ਦਾ ਖਰਚਾ ਜਿਹੜਾ ਜੀ ਥੋੜਾ ਜਿਹਾ ਇਸ ਕਰਕੇ ਮੁੱਖ ਮੰਤਰੀ ਨਾਲੋਂ ਘੱਟ ਹੈ ਕਿ ਉਪ ਮੁੱਖ ਮੰਤਰੀ ਜ਼ਿਆਦਾ ਵਰਤੋਂ ਜਿਹੜੀ ਹੈ ਜੀ ਉਹ ਹੈਲੀਕਾਪਟਰ ਦੀ ਕਰਦੇ ਨੇ, ਭਾਵ ਕਿ ਉਹ ਸੜਕ ਦੇ ਉੱਤੇ ਘੱਟ ਰਹਿੰਦੇ ਨੇ, ਹਵਾ ਦੇ ਵਿੱਚ ਜਿਹੜਾ ਜੀ ਉਹ ਜ਼ਿਆਦਾ ਨੇ। ਬਿਲਕੁਲ ਜੀ, ਹੈਲੀਕਾਪਟਰ ਦਾ ਧੂੰਆਂ ਉਹ ਜਿਹੜਾ ਵੱਖਰਾ ਨਿਕਲਦਾ ਹੈ। ਤੇ ਅੱਗੇ ਗੱਲ ਕਰੀਏ ਜੀ ਪੰਜਾਬ ਸਰਕਾਰ ਦੇ ਕਾਰਕੁਨਾਂ ਵੱਲੋਂ ਪ੍ਰਵਾਸੀਆਂ ਤੇ ਡੋਰੇ ਪਾਉਣ ਦੀਆਂ ਕੋਸ਼ਿਸ਼ਾਂ। ਆਉਣ ਵਾਲੇ ਦਿਨਾਂ ਦੇ ਦੌਰਾਨ ਜੀ ਇਹ ਜਿਹੜੀਆਂ ਗਰਮੀਆਂ ਚੱਲ ਰਹੀਆਂ ਨੇ, ਇਹਦੇ ਵਿੱਚ ਕਾਫੀ ਸਾਰੇ ਲੋਕ ਜਿਹੜੇ ਨੇ ਇੱਥੇ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਉਹ ਆਉਣਗੇ ਆਪਣੇ ਤੇ ਆਪਣੀ ਸਰਕਾਰ ਦੇ ਜਿਹੜੇ ਜੀ ਉਹ ਗੋਗੇ ਗਾਉਣ ਦੇ ਵਾਸਤੇ। ਪਹਿਲਾਂ ਵੀ ਕੋਸ਼ਿਸ਼ ਹੁੰਦੀ ਰਹੀ, ਇੱਕ ਵਾਰੀ ਫੇਰ ਜਿਹੜਾ ਹਮਲਾ ਜਿਹੜਾ ਜੀ ਉਹ ਸਰਕਾਰ ਦੇ ਵੱਲੋਂ ਮਾਰਿਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਡੋਰੇ ਜਿਹੜੇ ਆ ਉਹ ਪਾਏ ਜਾਣ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ 2 ਹਫ਼ਤਿਆਂ ਦੇ ਵਿਦੇਸ਼ ਦੇ ਦੌਰੇ ਦੇ ਉੱਤੇ ਜਾ ਕੇ ਆਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਵਿਦੇਸ਼ਾਂ ਦੇ ਵਿੱਚ, ਉਹ ਇਹੀ ਕੀਤੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਪ੍ਰਵਾਸੀ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਨਾਲ ਜਿਹੜਾ ਤੋਰਿਆ ਜਾ ਸਕੇ, ਔਰ ਉਹਨਾਂ ਨੂੰ ਜਿਹੜਾ ਜੀ ਇਹ ਆਉਂਦੀਆਂ ਜਿਹੜੀਆਂ 17 ਦੀਆਂ ਚੋਣਾਂ ਨੇ ਉਹਦੇ ਵਿੱਚ ਵਰਤਿਆ ਜਾ ਸਕੇ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਆਈਆਂ ਸਨ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਕੁਝ ਉਹ ਵਿਅਕਤੀ ਜਿਹੜੇ ਇੱਥੇ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਲਿਖਦੇ ਨੇ ਉਹਨਾਂ ਨੂੰ ਹੈਂਡਲ ਕਰਨ ਦੀਆਂ ਵੀ ਜਿਹੜਾ ਉਹ ਲਾਈਆਂ ਨੇ। ਵੈਸੇ ਇਹਨਾਂ ਦੀ ਮੁਸ਼ਕਲ ਥੋੜੀ ਜਿਹੀ ਇਹ ਆਉਂਦੀ ਹੈ ਜਿਹੜੇ ਹੈਂਡਲ ਕਰਨ ਦੇ ਵਾਸਤੇ ਲੱਗੇ ਨੇ ਕਿ ਜਦੋਂ ਕੋਈ ਬੰਦਾ ਲਿਖਦਾ ਇਹ ਗਾਲਾਂ ਵਾਲੀ ਭਾਸ਼ਾ ਦੇ ਉੱਤੇ ਉੱਤਰ ਆਉਂਦੇ ਨੇ, ਅਗਲਾ ਬੰਦਾ ਬਲੌਕ ਕਰਕੇ ਜਿਹੜਾ ਜੀ ਹੋ ਜਾਂਦਾ। ਤੇ ਇਸ ਕਰਕੇ ਇਹਨਾਂ ਕੋਲੇ ਤਰਕ ਦਾ ਜਵਾਬ ਤਾਂ ਹੈ ਨਹੀਂਗਾ, ਜਿਹਦੇ ਕਰਕੇ ਜਿੱਥੋਂ ਇਹ ਮਾਰ ਜਿਹੜੀ ਹੈ ਜੀ ਉਹ ਖਾ ਰਹੇ ਨੇ, ਲੰਘ ਗਏ ਸੱਪ ਦੀ ਲਕੀਰ ਨੂੰ ਪਿੱਟਣ ਵਾਲੀ ਜਿਹੜੀ ਗੱਲਾਂ ਨੇ ਜੀ ਉਹੀ ਕੁਝ ਇਹ ਕਰ ਰਹੇ ਨੇ। ਤੇ ਆਉਂਦੇ ਦਿਨਾਂ ਦੇ ਦੌਰਾਨ ਤੁਹਾਡੇ ਆਲੇ ਦੁਆਲੇ ਕੁਝ ਮੈਂਬਰ ਪਾਰਲੀਮੈਂਟ, ਕੁਝ ਮੰਤਰੀ ਸ਼ੰਤਰੀ ਜਿਹੜੇ ਉਹ ਦਿਖਣਗੇ ਜਿਹੜੇ ਕਿ ਉੱਥੇ ਆ ਕੇ ਮੀਟਿੰਗਾਂ ਕਰਨਗੇ ਤੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪੈਂਟ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਪਰ ਨਾ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ ਸਮੇਂ 'ਚ ਪਤਾ ਲੱਗਿਆ, ਨਾ ਅੱਜ ਪਤਾ ਲੱਗਿਆ, ਤੇ ਨਾ ਗਾਂਹ ਹੀ ਪਤਾ ਲੱਗਣਾ ਕਿ ਇਹ ਜਿਹੜੇ ਉਹਨਾਂ ਦੇ ਮਿੱਤਰ ਬਣੇ ਫਿਰਦੇ ਨੇ ਨਾ ਨੇੜੇ ਤੇੜੇ ਵਾਲੇ, ਇਹੋ ਜਿਹੇ ਮਿੱਤਰਾਂ ਦੇ ਹੁੰਦਿਆਂ ਉਹਨੂੰ ਦੁਸ਼ਮਣਾਂ ਦੀ ਲੋੜ ਨਹੀਂ ਹੈ ਜੀ। ਜੀ ਬਿਲਕੁਲ, ਨਾਲੇ ਵੋਟ ਤੇ ਨੋਟ ਦੀ ਜ਼ਰੂਰਤ ਰਹਿੰਦੀ ਆ ਵੋਟਾਂ ਦੇ ਵਿੱਚ। ਦੇਖੋ ਜੀ ਜਿਹੜੇ ਲੋਕ ਆ ਉਹ ਕੀ ਰੰਗ ਦਿਖਾਉਂਦੇ ਆ। ਤੇ ਅੱਗੇ ਪੁਰਾਣੇ ਨੋਟਾਂ ਦੀ ਆਪਾਂ ਖਬਰ ਪੜ੍ਹੀ ਸੀਗੀ ਕਿ ਜਿਹੜੇ ਪੁਰਾਣੇ ਨੋਟ ਆ ਉਹਨਾਂ ਨੂੰ ਬਦਲਾਉਣ ਲਈ ਉਹਨਾਂ ਨੇ 30 ਜੂਨ ਤੱਕ ਦਾ ਹੀ ਸਮਾਂ ਦਿੱਤਾ ਹੈ।
ਬਿਲਕੁਲ, ਇਹ ਐਕਚੁਅਲੀ ਪਹਿਲਾਂ ਵੀ ਆਪਾਂ ਖਬਰ ਜਿਹੜੀ ਦਿੱਤੀ ਸੀ, ਇਹਦਾ ਜਿਹੜਾ ਸੀਗਾ ਜੀ 21 ਜੂਨ ਤੱਕ ਦਾ ਜਿਹੜਾ ਸਮਾਂ ਸੀਗਾ। ਤੋ ਜਿਹੜਾ ਹੁਣ ਇਹਨੂੰ ਥੋੜਾ ਜਿਹਾ ਵਧਾਇਆ ਗਿਆ ਜੀ, 30 ਜੂਨ ਤੱਕ ਜਿਹੜੇ ਇਹ ਨੋਟ ਨੇ ਬਦਲੇ ਜਾ ਸਕਦੇ ਨੇ। ਜਿਨ੍ਹਾਂ ਦੇ ਕੋਲੇ ਹੈਗੇ ਨੇ ਇਹ ਇੱਥੇ ਜੇ ਪਏ ਨੇ ਤਾਂ ਉਹ ਬਦਲਵਾ ਸਕਦੇ ਨੇ ਜੀ। 2005 ਤੋਂ ਪਹਿਲਾਂ ਵਾਲੇ ਜਿਹੜੇ ਨੋਟ ਨੇ ਹੁਣ ਇਹਨਾਂ ਨੂੰ ਬਦਲਣ ਦੇ ਵਿੱਚ 10 ਦਿਨ ਬਾਕੀ ਰਹਿੰਦੇ ਨੇ। ਇਹਦੇ ਵਿੱਚ 500 ਤੇ 1000 ਰੁਪਈਏ ਦੇ ਨੋਟ ਵੀ ਜਿਹੜੇ ਉਹ ਸ਼ਾਮਲ ਨੇ। ਰਿਜ਼ਰਵ ਬੈਂਕ ਦੇ ਵੱਲੋਂ ਜਿਹੜੇ ਪੁਰਾਣੇ ਨੋਟ ਬਦਲਣ ਦੀ ਜਿਹੜੀ ਪਹਿਲਾਂ ਤਰੀਕ ਸੀਗੀ ਜੀ ਉਹ 21 ਸੀਗੀ, ਹੁਣ 30 ਜਿਹੜੀ ਆ ਜੀ ਉਹ ਕਰਤੀ ਗਈ ਆ। ਔਰ 2005 ਤੋਂ ਪਹਿਲਾਂ ਜਿਹੜੇ ਨੋਟ ਛਪੇ ਹੋਏ ਨੇ ਉਹਨਾਂ ਦੀ ਪਛਾਣ ਕਰਨ ਦੇ ਵਾਸਤੇ ਜਿਹੜਾ ਜੀ ਇੱਕ ਤਰੀਕਾ ਇਹੀ ਆ ਕਿ 2005 ਤੋਂ ਪਹਿਲਾਂ ਨੋਟ ਦੇ ਉੱਤੇ ਸਾਲ ਨਹੀਂ ਸੀ ਲਿਖਿਆ ਜਾਂਦਾ ਜੀ। ਜਿਹੜੇ ਉੱਤੇ ਸਾਲ ਨਹੀਂ ਲਿਖਿਆ ਹੋਇਆ ਜੀ ਉਹ ਨੋਟ ਜਿਹੜੇ ਨੇ ਰੱਦੀ ਹੋ ਜਾਣਗੇ 30 ਜੂਨ ਤੋਂ ਬਾਅਦ। ਉਦੋਂ ਪਹਿਲਾਂ ਬੈਂਕਾਂ ਤੋਂ ਜਿਹੜੇ ਉਹ ਬਦਲਵਾਏ ਜਾ ਸਕਦੇ ਨੇ। ਜਿਵੇਂ ਵੱਖ-ਵੱਖ ਬੈਂਕਾਂ ਨੇ, ਜਿਹੜੀਆਂ ਵੀ ਤੁਹਾਡੀ ਬੈਂਕ ਹੈ ਉਹਦੇ ਵਿੱਚ ਜਾ ਕੇ ਤੁਸੀਂ ਇਹਨਾਂ ਨੋਟਾਂ ਨੂੰ ਬਦਲਵਾ ਸਕਦੇ ਹੋ। ਜਿਹੜੀ ਲੱਖ ਰੁਪਈਏ ਤੋਂ ਥੱਲੇ ਆ ਜੀ ਕੋਈ ਨਹੀਂ ਲੋੜ, ਲੱਖ ਰੁਪਈਏ ਤੋਂ ਉੱਤੋਂ ਪੈਨ ਕਾਰਡ ਦੀ ਜ਼ਰੂਰਤ ਹੈ। 5 ਲੱਖ ਤੋਂ ਉੱਪਰ ਜਿਹੜਾ ਜੀ ਫਿਰ ਟੈਕਸ ਰਿਟਰਨਾਂ ਜਿਹੜੀਆਂ ਜੀ ਉਹ ਚਾਹੀਦੀਆਂ ਨੇ। ਇਹ ਕਿਹਾ ਜਾ ਰਿਹਾ ਜੀ ਇੱਕ ਤਾਂ ਜਿਹੜੇ ਮਾੜੇ ਨੋਟ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ, ਨਕਲੀ ਕਰੰਸੀ ਨੂੰ ਕਾਬੂ ਕਰਨ ਦੇ ਵਾਸਤੇ, ਔਰ ਸੈਕੰਡਲੀ ਜਿਹੜਾ ਕਾਲਾ ਧਨ ਹੈ ਜੀ ਉਹਨੂੰ ਕੱਢਣ ਦੇ ਵਾਸਤੇ ਇਹ ਰਿਜ਼ਰਵ ਬੈਂਕ ਜਿਹੜਾ ਜੀ ਉਹਨੇ ਇਹ ਸਕੀਮ ਜਿਹੜੀ ਆ ਉਹ ਤੋਰੀ ਹੈ। ਦੇਖਦੇ ਹਾਂ ਕਿੰਨੇ ਕੁ ਲੋਕ ਇਹਦਾ ਲਾਹਾ ਲੈਂਦੇ ਨੇ ਤੇ ਕਿੰਨੇ ਕੁ ਲੋਕਾਂ ਦੇ ਇਹ ਜਿਹੜੇ ਨੋਟ ਨੇ ਉਹ ਖਰਾਬ ਹੋ ਜਾਂਦੇ ਨੇ, ਭਾਵ ਕਿ ਕੰਡਮ ਹੋ ਜਾਂਦੇ ਨੇ ਜੀ। ਤੇ ਅੱਗੇ ਜੀ ਆਪਾਂ ਗੱਲਬਾਤ ਕਰਦੇ ਰਹੇ ਹਾਂ ਕਿ ਕਿੰਨਾ ਕੁ ਕੁਛ ਭਾਵੇਂ ਫੂਡ ਆ ਕੋਈ ਜਾਂ ਕੋਈ ਦਵਾਈਆਂ ਉਹਨਾਂ ਦੇ ਵਿੱਚ ਮਿਲਾਵਟ ਹੁੰਦੀ ਆ। ਤੇ ਹੁਣ ਪਤਾ ਲੱਗਾ ਕਿ ਜਿਹੜੀ ਜਨਨ ਸਮਰੱਥਾ ਵਧਾਉਣ ਵਾਲੇ ਟੀਕੇ ਆ ਉਹਨਾਂ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਜੀ। ਇਹ ਪੰਜਾਬ ਦੇ ਵਿੱਚ ਹੀ ਆ ਜੀ। ਇੱਥੇ ਇੱਕ ਟੀਕਾ ਜਿਹੜਾ ਜੀ ਉਹ ਅਵੇਲੇਬਲ ਹੈ ਜਿਹੜਾ ਕਿ ਇੰਜੈਕਸ਼ਨ ਗਰਭਵਤੀ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਲਾਇਆ ਜਾਂਦਾ ਤਾਂ ਕਿ ਉਹਨਾਂ ਦਾ ਬੱਚਾ ਜਿਹੜਾ ਜੀ ਉਹ ਉਹਨਾਂ ਦੇ ਗਰਭ ਦੇ ਵਿੱਚ ਸਲਾਮਤ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਅਸਲ 'ਚ ਸ਼ੱਕ ਜਿਹੜਾ ਜੀ ਜਿਹੜੀ ਗੱਲ ਤੋਂ ਪਿਆ ਕਿ ਇਹ ਇੰਜੈਕਸ਼ਨ ਜਿਹੜਾ ਜੀ 50 ਤੋਂ 55 ਰੁਪਈਏ ਦਾ, ਪਰ ਇਹ ਬਾਜ਼ਾਰ ਦੇ ਵਿੱਚ 10 ਤੋਂ 12 ਰੁਪਈਏ ਦਾ ਮਿਲੀ ਜਾਂਦਾ ਜੀ। ਤਾਂ ਜਦੋਂ ਇਹਦੀ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋਈ ਤਾਂ ਇਹ ਪਤਾ ਲੱਗਿਆ ਕਿ ਜਿਹੜੀ ਕੰਪਨੀ ਇਹਨੂੰ ਬਣਾ ਰਹੀ ਹੈ ਉਹ ਤਾਂ ਰਜਿਸਟਰਡ ਹੀ ਨਹੀਂ ਹੈਗੀ। ਔਰ ਪੰਜਾਬ ਡਰੱਗ ਮੈਨੂਫੈਕਚਰਿੰਗ ਐਸੋਸੀਏਸ਼ਨ ਜਿਹੜੀ ਆ ਜੀ ਉਹਨੇ ਇਹ ਮਾਮਲਾ ਸਿਹਤ ਅਧਿਕਾਰੀਆਂ ਦੇ ਕੋਲੇ ਜਿਹੜਾ ਉਹ ਚੁੱਕਿਆ ਸੀਗਾ। ਜਿਹੜੇ ਕੈਮਿਸਟਾਂ ਤੋਂ ਇੰਜੈਕਸ਼ਨ ਫੜੇ ਗਏ ਉਹਨਾਂ ਕੋਲੇ ਸਪਲਾਇਰ ਦਾ ਕੋਈ ਬਿੱਲ ਨਹੀਂ ਸੀਗਾ, ਕੋਈ ਇਹ ਨਹੀਂ ਸੀ ਪਤਾ ਕਿ ਕਿਹੜਾ ਸਪਲਾਇਰ ਆ ਜਿਹੜਾ ਇਹਨਾਂ ਨੂੰ ਇਹ ਇੰਜੈਕਸ਼ਨ ਜਿਹੜੇ ਆ ਜੀ ਉਹ ਦਿੰਦਾ। ਉਹ ਕਹਿੰਦੇ ਦੇ ਜਾਂਦਾ ਆ ਕੇ। ਤੋਂ ਅੱਗੋਂ ਜਿਹੜੀ ਜਦੋਂ ਜਾਂਚ ਜਿਹੜੀ ਹੋਣੀ ਸ਼ੁਰੂ ਹੋਈ ਤਾਂ ਇਹ ਪਤਾ ਲੱਗਿਆ ਕਿ ਛਾਪੇਮਾਰੀ ਹੋਈ ਆ। ਹੁਣ ਪ੍ਰੋਬਲਮ ਇਹ ਹੈ ਕਿ ਜਦੋਂ ਇਹਦਾ ਐਡਰੈਸ ਹੀ ਕੋਈ ਨਹੀਂ ਹੈਗਾ ਕਿ ਕਿੱਥੇ ਇਹ ਬਣਦੇ ਨੇ ਟੀਕੇ, ਹੁਣ ਛਾਪੇ ਜਿਹੜੇ ਨੇ ਉਹ ਕਿੱਥੇ ਮਾਰੇ ਜਾਂਦੇ। ਇਸੇ ਤਰੀਕੇ ਦੇ ਨਾਲ ਜਿਹੜੀਆਂ ਨਕਲੀ ਦਵਾਈਆਂ ਨੇ, ਬਹੁਤ ਸਾਰੀਆਂ ਦਵਾਈਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦਾ ਇਹ ਨਹੀਂ ਪਤਾ ਜੀ ਕਿ ਕਿਹੜੀ ਜਗ੍ਹਾ ਦੇ ਉੱਤੇ ਇਹ ਬਣਦੀਆਂ ਨੇ, ਕੌਣ ਇਹਨਾਂ ਨੂੰ ਜਿਹੜਾ ਦੀ ਬਣਾਉਣ ਵਾਲਾ। ਲੋਕ ਜਿਹੜੇ ਨੇ ਉਹ ਏਡੇ ਅਵੇਸਲੇ ਨੇ, ਭੋਲੇ ਨੇ, ਉਹ ਕਦੀ ਨਹੀਂ ਦੇਖਦੇ ਕਿ ਇਹ ਕੰਪਨੀ ਜਿਹੜੀ ਆ ਉਹ ਨਕਲੀ ਤਾਂ ਨਹੀਂ ਗੀ ਜੀ। ਉਸੇ ਤਰੀਕੇ ਦੇ ਨਾਲ ਜੇ ਕੋਈ ਐਨਕ ਇਹ ਕਹੇ ਕਿ ਮੈਂ ਰੇਬਨ ਦੀ ਐਨਕ ਜਿਹੜੀ ਆ ਜੀ ਉਹ 300 ਰੁਪਈਏ ਦੀ ਲੈ ਲਈ ਹੈ ਤੇ ਉਹ ਛੋਟੀ ਜੀ ਮੂਹਰੇ ਜਿਹੜੀ ਫਾਈਨ ਜੀ ਅੱਖਰਾਂ 'ਚ ਪਈ ਜੀ ਨਹੀਂ ਪੜ੍ਹਦਾ ਉਹ ਗਰੇਬਨ। ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਦਵਾਈਆਂ ਨੇ ਉਹਦੇ ਵਿੱਚ ਕੋਈ ਨਾ ਕੋਈ ਲਫ਼ਜ਼ਾਂ ਦਾ ਜਿਹੜਾ ਜੀ ਹੇਰ ਫੇਰ ਕਰ ਦਿੱਤਾ ਜਾਂਦਾ ਇੱਕ ਅੱਧਾ, ਤੇ ਉਹਨੂੰ ਜਿਹੜਾ ਮਾਰਕੀਟ ਸੁੱਟ ਦਿੱਤਾ ਜਾਂਦਾ। ਅੱਗੋਂ ਆਬਾਦੀ ਇੰਨੀ ਆ ਕਿ ਉਹ ਦੇਖਦੀ ਨਹੀਂ ਜੀ ਕੀ ਹੈ। 55 ਰੁਪਈਏ ਦੀ ਜਿਹੜੀ ਚੀਜ਼ ਤੁਹਾਨੂੰ 12 ਰੁਪਈਏ 'ਚ ਮਿਲ ਰਹੀ ਆ, ਕੋਈ ਨਾ ਕੋਈ ਤਾਂ ਉਹਦੇ ਵਿੱਚ ਗੱਲ ਗਲਤ ਹੋਊਗੀ ਨਾ ਜੀ। ਜੀ ਬਿਲਕੁਲ ਜ਼ਰੂਰ। ਤੇ ਮੇਰਾ ਅਖੀਰਲਾ ਸਵਾਲ ਹੈ ਜੀ, ਅੰਮ੍ਰਿਤਸਰ ਹਵਾਈ ਅੱਡੇ ਤੇ ਕਹਿੰਦੇ ਕਿ ਬਹੁਤ ਵੱਡਾ ਹਾਦਸਾ ਹੁੰਦਾ ਬਚਿਆ। ਬਿਲਕੁਲ ਜੀ, ਇਹ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਜੀ ਉੱਥੇ ਇਹ ਹਾਦਸਾ ਟਲ ਗਿਆ। ਜਿਹੜਾ ਇੱਕ ਹਵਾਈ ਜਹਾਜ਼ ਜਿਹੜਾ ਟੇਕ ਆਫ ਕਰਨ ਦੇ ਵਾਸਤੇ ਤਿਆਰ ਸੀਗਾ ਜੀ ਉਹਦਾ ਟਾਇਰ ਜਿਹੜਾ ਸੀਗਾ ਉਹ ਫਟ ਗਿਆ। ਇਹ ਸਪਾਈਸ ਜੈਟ ਦਾ ਜਹਾਜ਼ ਸੀਗਾ। ਸ੍ਰੀਨਗਰ ਤੋਂ ਇਹ ਅੱਗੇ ਜਿਹੜਾ ਜਾ ਰਿਹਾ ਸੀਗਾ ਅੰਮ੍ਰਿਤਸਰ। ਇਹਦਾ ਜਿਹੜਾ ਸਟੇ ਸੀਗਾ 170 ਮੁਸਾਫਰ ਤੇ ਬਾਕੀ ਜਿਹੜੇ ਅਮਲੇ ਦੇ ਲੋਕ ਇਹਦੇ ਵਿੱਚ ਸ਼ਾਮਲ ਸਨ ਜੀ। ਔਰ ਜਦੋਂ ਇਹ ਰਨਵੇ ਦੇ ਉੱਤੇ ਦੌੜ ਰਿਹਾ ਸੀਗਾ ਉਦੋਂ ਇਹਦਾ ਟਾਇਰ ਜਿਹੜਾ ਜੀ ਉਹ ਫਟਿਆ, ਪਰ ਜਿਹੜਾ ਪਾਇਲਟ ਸੀਗਾ ਜੀ ਉਹਨੇ ਹੁਸ਼ਿਆਰੀ ਵਰਤਦਿਆਂ ਹੋਇਆ ਉਡਾਨ ਜਿਹੜੀ ਸੀ ਉਹਨੂੰ ਕਾਬੂ 'ਚ ਕਰ ਲਿਆ ਔਰ ਕਿਸੇ ਕਿਸਮ ਦੀ ਮਾੜੀ ਘਟਨਾ ਜਿਹੜੀ ਆ ਜੀ ਉਹ ਨਹੀਂ ਵਾਪਰੀ। ਔਰ 4 ਘੰਟੇ ਜਿਹੜਾ ਸੀਗਾ ਜੀ ਇਹ ਜਹਾਜ਼ ਉੱਥੇ ਖੜਾ ਰਿਹਾ। ਉਹਦਾ ਜਿਹੜਾ ਟਾਇਰ ਸੀਗਾ ਉਹ ਪਹੁੰਚਿਆ, ਫਿਰ ਉਹਨੂੰ ਚੇਂਜ ਕੀਤਾ ਗਿਆ ਤੇ ਫਿਰ ਅੱਗੋਂ ਆਪਣੀ ਮੰਜ਼ਿਲ ਵੱਲ ਨੂੰ ਜਿਹੜਾ ਜੀ ਇਹ ਵਧਿਆ। ਜਿਹੜਾ ਪਾਇਲਟ ਸੀਗਾ ਜੀ ਉਹਦੀ ਹੁਸ਼ਿਆਰੀ ਦੇ ਨਾਲ ਇਹ ਹਾਦਸਾ ਹੋਣ ਤੋਂ ਟਲ ਗਿਆ ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ 21 ਲੱਖ ਜਾਂ ਇੰਨੇ ਕਰੋੜ ਕਹਿ ਲਓ ਕਰਨ ਗਏ ਜੋ ਯੋਗ ਲਈ ਸਾਂਗ ਬੇਲੀ। 21 ਲੱਖ ਜਾਂ ਇੰਨੇ ਕਰੋੜ ਕਹਿ ਲਓ ਕਰਨ ਗਏ ਜੋ ਯੋਗ ਲਈ ਸਾਂਗ ਬੇਲੀ, ਬੱਧੇ ਹੋਏ
ਕਈ ਯੋਗ ਸੀ ਕਰਨ ਪਹੁੰਚੇ, ਜਿਨ੍ਹਾਂ ਉੱਤੇ ਸਰਕਾਰਾਂ ਦੀ ਡਾਂਗ ਬੇਲੀ ਕਰਨਾ ਜਿਨ੍ਹਾਂ ਨੇ ਆਪ ਹੀ ਕਰੀ ਜਾਣਾ। ਕੋਈ ਦੇਵੇ ਜਾਂ ਦੇਵੇ ਨਹੀਂ ਵਾਂਗ ਬੇਲੀ, ਬਿਨਾਂ ਸਿੱਖਿਓ ਯੋਗ ਕਈ ਕਰਨ ਪੁੱਜੇ, ਕਰਨ ਲੱਗ ਪਏ ਦੂਜਿਆਂ ਵਾਂਗ ਬੇਲੀ। ਜਿਹੜੇ ਮੋਦੀ ਸੀ ਆਪੇ ਕਾਲ ਦਿੱਤੀ, ਗਲਤ ਲਾ ਆਸਣ ਆਪ ਬਹਿ ਗਈ। ਜਿਹੜੇ ਮੋਦੀ ਸੀ ਆਪੇ ਕਾਲ ਦਿੱਤੀ, ਗਲਤ ਆਸਣ ਲਾ ਆਪ ਹੀ ਬਹਿ ਗਿਆ ਹੀ। ਸੋਸ਼ਲ ਮੀਡੀਆ ਵਿੱਚ ਪਈ ਫਿਲਮ ਚੱਲੇ, ਲਾਭ ਯੋਗ ਦਾ ਪੱਲੇ ਨਾ ਰਹਿ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਖਬਰਾਂ ਦੇ ਵਿੱਚ, ਤੇ ਹੈਡਿੰਗ ਦੇ ਪਿੱਛੇ ਕੀ ਹੁੰਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।